ਤੁਸੀਂ ਇੱਥੇ ਗਵਰਨਮੈਂਟ ਕਾਲਜ ਤੋਂ ਵੀ ਤਾਲੀਮ ਹਾਸਲ ਕੀਤੀ, ਫਿਰ ਤੁਸੀਂ ਯੂਕੇ ਜਾ ਕੇ ਰਹੇ ਤੇ ਖਵਾਤੀਨ ਦੇ ਨਾਲ ਵੀ ਬੜਾ ਕਲੋਜ਼ਲੀ ਤੁਹਾਡਾ ਇੰਟਰੈਕਸ਼ਨ ਵੀ ਰਿਹਾ। ਤੇ ਕਦੀ ਕੋਈ ਖਾਤੂਨ ਪਸੰਦ ਆਈ ਹੋਵੇ ਕੋਈ? ਆਪਣੇ ਬਰਤਾਨੀਆ ਵਰਗੇ ਮੁਲਕ ਤੇ ਉੱਥੇ ਤਾਂ ਖਾਤੂਨ ਵੋਟ ਜ਼ਿਆਦਾ ਪਾਉਂਦੀਆਂ ਜ਼ਿਆਦਾ ਮਰਦਾਂ ਨੂੰ। ਪਾਉਂਦੀਆਂ। ਤੇ ਇਸ ਵਾਸਤੇ ਉਹਨਾਂ ਦੇ ਨਾਲ ਅਗਰ ਇੰਟਰੈਕਸ਼ਨ ਨਹੀਂ ਹੋਏਗਾ ਤਾਂ ਤੁਸੀਂ ਇਲੈਕਸ਼ਨ ਜਿੱਤ ਵੀ ਨਹੀਂ ਸਕਦੇ। ਸਹੀ ਹੈ, ਤੇ ਇਸ ਵਾਸਤੇ ਹਮੇਸ਼ਾ ਹੀ ਇੰਟਰੈਕਸ਼ਨ ਤੇ ਬਹੁਤ ਰਿਹਾ ਹੈ। ਮਤਲਬ ਰਿਹਾ ਨਹੀਂ, ਖਾਤੂਨ ਬਸ ਬੇਗਮ ਸਾਹਿਬਾ ਹੀ ਪਸੰਦ ਨੇ। ਅੱਛਾ। ਤੇ ਸਰ ਆਪਸ 'ਚ ਜਿਹੜਾ ਤਾਲੁਕ ਹੈ ਮੀਆਂ ਬੀਵੀ ਦਾ ਆਈਡੀਅਲ ਤਾਲੁਕ ਹੈ ਮਾਸ਼ਾਅੱਲਾ? ਕਦੀ ਕੋਈ ਝਗੜਾ ਵਗੜਾ ਹੋਇਆ ਹੋਵੇ ਕਦੀ ਕੋਈ ਆਪਸ? ਕੋਈ ਇੱਕ ਚੀਜ਼ ਤੇ ਕੋਈ ਨਹੀਂ ਫੈਮਿਲੀ ਜਿਹਦੇ ਵਿੱਚ ਇਹ ਬੰਦਾ ਕੋਈ ਕਹੇ ਕਿ ਮੇਰਾ ਕਦੀ ਵੀ ਆਰਗੂਮੈਂਟ ਨਹੀਂ ਹੋਇਆ। ਲਾਈਫ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ, ਕਈ ਫੈਸਲੇ ਹੁੰਦੇ ਨੇ, ਕਈ ਡਿਸਐਗਰੀਮੈਂਟ ਹੁੰਦੇ ਨੇ, ਲੇਕਿਨ ਅਸਲ ਚੀਜ਼ ਹੈ ਰਿਸਪੈਕਟ। ਕਿ ਅਗਰ ਤੁਸੀਂ ਆਪਣੀ ਬੀਵੀ ਨੂੰ ਆਪਣਾ ਰਿਸਪੈਕਟ ਦਿੰਦੇ ਹੋ, ਉਹਨੂੰ ਮੁਕਾਮ ਦਿੰਦੇ ਹੋ, ਉਹਦੀ ਜਿਹੜੀ ਗੱਲ ਹੈਗੀ ਆ ਉਹਨੂੰ ਵਧਣ ਦਿੰਦੇ ਹੋ, ਔਰ ਫਿਰ ਤੁਸੀਂ ਇੱਕ ਦੂਜੇ ਦੇ ਨਾਲ ਟੋਲਰੈਂਟ ਹੋ। ਖਾਸ ਕਰ ਜਿਹੜੀ ਅੱਜ ਕੱਲ੍ਹ ਦੀ ਯੰਗਰ ਜਨਰੇਸ਼ਨ ਹੈ, ਉਹਨਾਂ ਨੂੰ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਸ਼ਾਦੀ ਜਿਹੜੀ ਹੈ ਉਹਦੀ ਕਾਮਯਾਬੀ ਸਿਰਫ ਇਹੀ ਹੈ ਕਿ ਗੁੱਸੇ ਤੇ ਕਾਬੂ ਪਾ ਲਓ। ਔਰ ਇਹ ਗੁੱਸਾ 2-3 ਮਿੰਟ ਹੀ ਚੜ੍ਹਦਾ ਹੈ, 2-3 ਮਿੰਟ ਬਾਅਦ ਆਪੇ ਖਬਾ ਹੁੰਦਾ, ਇਧਰੋਂ ਆਉਂਦਾ ਇਧਰੋਂ ਨਿਕਲ ਜਾਂਦਾ। ਤੇ ਉਹ ਬਸ 2-3 ਮਿੰਟ ਤੁਸੀਂ ਕਾਬੂ ਪਾ ਲੈ, ਤੇ ਜੇ ਬੰਦਾ ਗੁੱਸੇ 'ਚ ਹੈ ਤੇ ਬੇਗਮ ਸਾਹਿਬਾ 2 ਮਿੰਟ ਕਾਬੂ ਪਾ ਲੈਣ ਤੇ ਬਸ ਫਿਰ ਮਸਲਾ ਸਾਰੇ ਹੀ ਹੱਲ ਹੋ ਜਾਂਦਾ। ਤੇ ਚੌਧਰੀ ਸਾਹਿਬ ਤੁਹਾਡੀ ਲਾਈਫ ਬੜੀ ਮਸਰੂਫ ਲਾਈਫ ਹੈ। ਇਸ ਮਸਰੂਫੀਅਤ ਦੀ ਲਾਈਫ ਦੇ ਵਿੱਚ ਫੈਮਿਲੀ ਡੈਫੀਨੇਟਲੀ ਮਤਲਬ ਉਹ ਥੋੜਾ ਜਿਹਾ ਨਜ਼ਰ ਅੰਦਾਜ਼ ਆ ਜਾਂਦੀ ਹੈ। ਤੇ ਫੈਮਿਲੀ ਵੱਲੋਂ ਤੁਹਾਨੂੰ ਕਿਆ ਕੋਈ ਸਪੋਰਟ ਮਿਲਦੀ ਰਹੀ ਜਾਂ? ਮੈਂ ਅਰਜ਼ ਕਰਾਂ ਜੀ, ਇਹ ਜਿਹੜੀ ਸਿਆਸੀ ਲਾਈਫ ਹੈ ਨਾ ਜੀ ਚਾਹੇ ਬਿਜ਼ਨਸ ਹੈ, ਇਹ ਖਵਾਤੀਨ ਜਿਹੜੀਆਂ ਨੇ ਇਹ ਵੀ ਚਾਹੁੰਦੀਆਂ ਨੇ ਕਿ ਸਾਡਾ ਮਰਦ ਸਕਸੈਸਫੁਲ ਹੋਵੇ। ਨਹੀਂ, ਇਹ ਤੇ ਹੈ, ਹਰ ਖਾਤੀਨ ਦੀ ਖਾਹਿਸ਼ ਹੈ। ਇਹ ਪ੍ਰਾਊਡ ਮੂਮੈਂਟ ਹੁੰਦਾ ਹੈ। ਪ੍ਰਾਊਡ ਮੂਮੈਂਟ ਇਸ ਵਾਸਤੇ ਕਿ ਉਹਨਾਂ ਦੇ ਬੱਚਿਆਂ ਦਾ ਮੁਸਤਕਬਲ ਉਹਨਾਂ ਵਾਬਸਤਾ ਹੈ। ਤੇ ਉਹਨਾਂ ਨੂੰ ਸਿਰਫ ਅਗਰ ਇੱਕ ਅੰਡਰਸਟੈਂਡਿੰਗ ਹੋ ਜਾਏ ਕਿ ਜਾਂ ਤੇ ਉਹ ਘਰ ਬਹਿ ਜਾਏ ਤੇ ਲਾਈਫ ਸਕਸੈਸ ਨਾ ਕਰੇ, ਤੇ ਜੇ ਲਾਈਫ ਨੇ ਸਕਸੈਸਫੁਲ ਹੋਣਾ ਤੇ ਫਿਰ ਸੈਕਰੀਫਾਈਸ ਕਰਨੀ ਪੈਣੀ ਫੈਮਿਲੀ ਨੂੰ, ਚਾਹੇ ਉਹ ਪੋਲੀਟਿਕਸ ਹੈ, ਚਾਹੇ ਬਿਜ਼ਨਸ ਹੈ, ਚਾਹੇ ਉਹ ਚੈਰਿਟੀ ਹੈ। ਬਿਲਕੁਲ ਸਹੀ। ਮੈਂ ਜਿਹੜਾ ਸੀ ਉਦੋਂ ਮੇਰਾ ਖਿਆਲ ਹੈ ਕਿ ਜਦੋਂ ਦਾ ਪਿਛਲੇ 10 ਸਾਲ ਤੋਂ ਬੇਗਮ ਸਾਹਿਬਾ ਨੇ ਜਦੋਂ ਦਾ ਚੈਰਿਟੀ 'ਚ ਕੰਮ ਸ਼ੁਰੂ ਕੀਤਾ ਹੈ, ਤੇ ਹੁਣ ਉਹਨਾਂ ਨੂੰ ਪਤਾ ਲੱਗਾ ਕਿ ਉਹ ਤਾਂ ਮੇਰੇ ਨਾਲ ਵੀ ਜ਼ਿਆਦਾ ਬਿਜ਼ੀ ਨੇ, ਤੇ ਬਿਜ਼ੀ ਹੋਣ ਦਾ ਫਿਰ ਕੀ ਬਿਲਕੁਲ ਸਹੀ ਮਤਲਬ ਹੈਗਾ। ਬਿਲਕੁਲ ਉਹ ਮੈਨੂੰ ਕਦੀ ਜਦੋਂ ਹੁੰਦਾ ਸੀ ਨਾ, ਕਦੀ ਕੋਈ ਆਰਗੂਮੈਂਟ ਹੋ ਜਾਣੀ ਤੇ ਬੇਗਮ ਸਾਹਿਬਾ ਨੇ ਕਹਿਣਾ ਕਿ ਕੋਈ ਇਹ ਵੀ ਵਕਤ ਆਊਗਾ ਜਦੋਂ ਫਿਰ ਤੁਹਾਨੂੰ ਮੇਰੇ ਕੋਲ ਟਾਈਮ ਲੈਣਾ ਪਏਗਾ। ਤੇ ਮੈਂ ਸਮਝਦਾ ਹੁਣ ਉਹ ਵਕਤ ਆ ਗਿਆ, ਉਹ ਮੇਰੇ ਨਾਲ ਜ਼ਿਆਦਾ ਬਿਜ਼ੀ ਨੇ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਚੌਧਰੀ ਸਾਹਿਬ ਸਾਰੀ ਮਸਰੂਫੀਅਤ ਦੇ ਵਿੱਚ ਕੋਈ ਜ਼ਾਤੀ ਤੌਰ ਤੇ ਮਤਲਬ ਬੰਦੇ ਦਾ ਕੋਈ ਮਸ਼ਗਲਾ ਹੁੰਦਾ ਹੈ, ਕੋਈ ਗਾਣਾ ਅੱਛਾ ਸੁਣਨ ਦਾ ਕੋਈ ਦਿਲ ਕਰਦਾ ਹੋਵੇ ਕਦੀ, ਜਾਂ ਕੋਈ ਸ਼ਾਇਰੀ ਦੀ ਕਿਤਾਬ ਪੜ੍ਹਨ ਦਾ ਦਿਲ ਕਰਦਾ ਹੋਵੇ, ਤੇ ਕੀ ਤੁਹਾਨੂੰ ਜ਼ਿਆਦਾ ਪਸੰਦ ਹੈ ਜੀ? ਇਹ ਜਿਹੜਾ ਨਾ ਰੀਡਿੰਗ ਹੈ ਜੀ, ਇਹ ਮੈਂ ਹਮੇਸ਼ਾ ਇਹ ਕਹਿੰਦਾ ਕਿ 1-2 ਘੰਟੇ ਜਿੰਨੀ ਮਰਜ਼ੀ ਮਸਰੂਫੀਅਤ ਹੋਵੇ, ਤੁਹਾਨੂੰ 1-2 ਘੰਟੇ ਕੋਈ ਵੀ ਕਿਤਾਬ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਹ ਤੁਹਾਨੂੰ ਜਿਹੜੀ ਹੈ ਉਹ ਪੜ੍ਹਨੀ ਚਾਹੀਦੀ ਹੈ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈ ਇਹ ਬਹੁਤ ਕੀ ਹੈ। ਤੁਸੀਂ ਅੱਧਾ ਘੰਟਾ ਡੇਲੀ ਐਕਸਰਸਾਈਜ਼ ਕਰ ਲਓ ਤੇ ਤੁਸੀਂ ਉਹਦੇ ਨਾਲ ਫਿੱਟ ਵੀ ਰਹੋਗੇ। ਉਹਦੇ ਨਾਲ ਤੁਹਾਡੀ ਐਂਜ਼ਾਈਟੀ ਜਿਹੜੀ ਹੈ, ਜਾਂ ਕੋਈ ਲੋਕ ਜਿਹੜੇ ਨੇ ਫੀਲ ਕਰਦੇ ਨੇ ਡਿਪਰੈਸ਼ਨ, ਇਹ ਉਹ ਹਰ ਚੀਜ਼ 'ਚੋਂ ਮਦਦ ਕਰਦੀ ਹੈ ਤੁਹਾਡੀ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਚੌਧਰੀ ਸਾਹਿਬ ਮਿਊਜ਼ਿਕ ਦਾ ਵੀ ਸ਼ੌਕ ਹੈ ਵੇ? ਮਿਊਜ਼ਿਕ ਦਾ ਸ਼ੌਕ ਬਹੁਤ ਘੱਟ ਹੈ। ਅੱਛਾ। ਬਸ ਕਦੀ ਹੋਇਆ ਐਵੇਂ ਗੱਡੀ 'ਚ ਬੈਠੇ ਆ ਤੇ ਕਹੀਏ ਚਲੋ ਯਾਰ ਲਾ ਦਿਓ ਗਾਣੇ, ਦੋ ਚਾਰ। ਤੇ ਕਿਸ ਕਿਸਮ ਦਾ ਗਾਣਾ? ਕੋਈ ਪੰਜਾਬੀ, ਕੋਈ ਉਰਦੂ? ਕੋਈ ਪੰਜਾਬੀ ਦੇ ਗਾਣੇ ਵੀ ਬੜੇ ਪਸੰਦ ਹੈ, ਉਰਦੂ ਦੇ ਗਾਣੇ ਵੀ ਬੜੇ। ਤੇ ਕਿਹੜਾ ਕੋਈ ਸਿੰਗਰ ਕਿਹੜਾ ਤੁਹਾਨੂੰ ਚੰਗਾ ਲੱਗਦਾ ਹੈ? ਦੇਖੋ ਜੀ, ਮੈਂ ਤੇ ਸੱਚੀ ਗੱਲ ਹੈ ਕਿ ਉੱਥੇ ਜਦੋਂ ਲੰਡਨ ਉੱਥੇ ਥਾਂ ਗਲਾਸਗੋ, ਤੇ ਜਿਨ੍ਹਾਂ ਨੂੰ ਮੈਂ ਰੇਡੀਓ ਜਾਂ ਟੀਵੀ ਤੇ ਨਹੀਂ, ਜਿਨ੍ਹਾਂ ਨੂੰ ਖੁਦ ਉਹਨਾਂ ਦੀ ਪਰਫਾਰਮੈਂਸ ਜਿਹੜੀ ਦੇਖੀ ਹੈਗੀ ਹੈ, ਤੇ ਉਹਦੇ ਵਿੱਚ ਮੈਂ ਤਾਂ ਸੱਚੀ ਗੱਲ ਹੈ ਕਿ ਲਤਾ ਮੰਗੇਸ਼ਕਰ ਜਿਹੜੀ ਸੀ ਨਾ, ਉਹਦੀ ਮਤਲਬ ਕਿਆ ਬਾਤ। ਵਾਹ, ਬਿਲਕੁਲ ਸਹੀ। ਫਿਰ ਰਫੀ ਬੜਾ
ਜ਼ਬਰਦਸਤ ਗਾਣਾ ਪੰਕਜ ਉਦਾਸ ਹਾਂ ਬੜਾ ਜ਼ਬਰਦਸਤ ਸੀ। ਤੇ ਇੱਕ ਬੰਦਾ ਮੈਂ ਦੇਖਿਆ ਹੈ 1995-96 ਦੀ ਗੱਲ ਹੈ, ਵਾਰਿਸ ਬੇਗ। ਵੀਏਗਾ ਇਹ 1995-96 ਆਇਆ। ਮੈਂ ਜਦੋਂ ਵੀ ਕਦੀ ਕਿਸੇ ਫੰਕਸ਼ਨ 'ਚ ਜਾਂਦਾ ਹਾਂ ਨਾ ਜੀ, ਉੱਥੇ ਮੈਂ 2 ਗਾਣੇ ਸੁਣ ਕੇ ਉਹਦਾ ਇਫਤਤਾਹ ਕਰਕੇ ਜਾਂ ਕੋਈ ਇਬਤਦਾਈ ਵੈਲਕਮ ਕਰਕੇ ਜੀ ਜੀ ਮਸਰੂਫੀਅਤ ਬੜੀ ਲਾਈਫ ਹੈ ਤੇ ਉੱਥੋਂ ਮੈਂ ਆ ਜਾਂਦਾ ਸੀ। ਅੱਛਾ। ਗਲਾਸਗੋ ਹੁੰਦਾ ਸੀ ਤੇ ਲੇਕਿਨ ਇਹ ਜਦੋਂ ਇਹਨੇ ਗਾਇਆ ਨਾ ਜੀ, ਮੈਂ ਸੱਚੀ ਗੱਲ ਆ ਬੜਾ ਇਤੋਂ ਮੁਤਾਸਰ ਹੋਇਆ। ਪਾਕਿਸਤਾਨੀਆਂ 'ਚ ਵਾਰਿਸ ਬੇਗ ਦਾ ਗਾਣਾ ਪਾਕਿਸਤਾਨੀਆਂ ਦੇ ਮੈਂ ਉਹਨੂੰ ਉਦੋਂ ਦਾ ਮੈਨੂੰ ਉਹ ਬੜਾ ਕੀਮ ਕਹਿੰਦੇ ਨੇ। ਅੱਛਾ ਲੇਕਿਨ ਹੁਣ ਵੀ ਆਤਿਫ ਸਾਰੇ ਬੜੇ ਅੱਛੇ ਮਾਸ਼ਾਅੱਲਾ ਸਾਡੇ ਬੜੇ ਸਟਾਰ ਹੈਗੇ ਨੇ। ਅੱਛਾ ਅੱਛਾ ਤੇ ਫਿਲਮਾਂ ਦੇਖਣ ਦਾ ਵੀ ਕੋਈ ਸਭ ਕੁਝ ਸ਼ੌਕ ਹੈ ਵੇ? ਫਿਲਮਾਂ ਮੈਂ ਜਦੋਂ ਉੱਥੇ ਗਿਆ ਨਾ ਜੀ ਨਵਾਂ ਕਾਲਜ ਦੇ ਜ਼ਮਾਨੇ 'ਚ ਤੇ ਫਿਲਮਾਂ ਦੇਖੀ ਦੀਆਂ ਸਨ ਹਾਂ। ਤੇ ਫਿਰ ਉੱਥੇ ਗਿਆ ਤੇ ਉੱਥੇ ਸਾਡੇ ਹਫਤੇ 'ਚ ਇੱਕ ਦਿਨ ਸਾਡੀ ਇੱਕ ਸੁਸਾਇਟੀ ਸੀ, ਉਹ ਇੱਕ ਹਫਤੇ 'ਚ ਇੱਕ ਫਿਲਮ ਬਣਾਉਂਦੇ ਹੁੰਦੇ ਸੀ। ਅੱਛਾ। ਤੇ ਉਹ ਫਿਰ ਜਿੰਨੇ ਵੀ ਪਾਕਿਸਤਾਨੀ ਸੀ ਉੱਥੇ ਚੱਲ ਜਾਂਦੇ ਸੀ। ਮੈਂ ਮਹੀਨੇ 'ਚ 2 ਵਾਰੀ ਤਾਂ ਮੇਰਾ ਖਿਆਲ ਮੈਂ ਫਿਲਮ ਵਾਈਫ ਦੇ ਨਾਲ ਅੱਛਾ ਚਲਾ ਹੀ ਜਾਂਦਾ ਸੀ। ਅੱਛਾ ਚੋਈ ਸਾਹਿਬ ਥੋੜਾ ਜਿਹਾ ਸਿਆਸਤ ਦੇ ਬਾਰੇ 'ਚ ਫੇਰ ਆਨੇ ਆ। ਨਵਾਜ਼ ਸ਼ਰੀਫ ਦੇ ਨਾਲ ਵੀ ਤੁਹਾਡਾ ਬੜਾ ਤਾਲੁਕ ਰਿਹਾ, ਫਿਰ ਸ਼ਬਾਜ਼ ਸ਼ਰੀਫ ਦੇ ਨਾਲ ਵੀ ਬੜਾ ਤਾਲੁਕ ਰਿਹਾ, ਤੇ ਅਗਰ ਸਿਰਫ ਇਹਨਾਂ ਨੂਨ ਲੀਗ ਦਾ ਹੀ ਜ਼ਿਕਰ ਕਰੀਏ ਤੇ ਤੁਸੀਂ ਦੋਨਾਂ ਭਾਈਆਂ 'ਚ ਕੀ ਫਰਕ ਮਹਿਸੂਸ ਕਰਦੇ ਹੋ? ਮਤਲਬ ਜ਼ਿਆਦਾ ਜੀਨੀਅਸ ਜਿਹੜੇ ਨੇ ਨਵਾਜ਼ ਸ਼ਰੀਫ ਸਾਹਿਬ ਨੇ ਜਾਂ ਸ਼ਬਾਜ਼ ਸ਼ਰੀਫ ਜ਼ਿਆਦਾ? ਦੇਖੋ, ਹਰ ਬੰਦੇ 'ਚ ਅੱਲਾਹ ਤਾਲਾ ਨੇ ਕੋਈ ਕੁਆਲਿਟੀਜ਼ Qualities ਰੱਖੀਆਂ ਹੁੰਦੀਆਂ ਨੇ, ਤਾਂ ਹਰ ਬੰਦੇ 'ਚ ਵੀਕਨੈਸ ਵੀ ਹੁੰਦੀਆਂ ਨੇ। ਮੈਂ ਸਮਝਦਾ ਹੈਗਾ ਕਿ ਐਜ਼ ਏ ਚੀਫ ਮਿਨਿਸਟਰ ਤੇ ਸ਼ਬਾਜ਼ ਸ਼ਰੀਫ ਜਿਹੜਾ ਸੀ ਉਹ ਸਕਸੈਸਫੁਲ ਸੀ। ਤੇ ਬਾਕੀ ਰਹਿ ਗਈ ਗੱਲ ਕਿ ਉਹਨਾਂ ਦਾ ਇੱਕ ਬੜਾ ਅੱਛਾ ਸਿਸਟਮ ਹੈ, ਗੁੱਡ ਕਾਪ ਬੈਡ ਕਾਪ। ਤੇ ਉਹ ਸ਼ਬਾਜ਼ ਸ਼ਰੀਫ ਜਿਹੜਾ ਹੈ ਉਹਨੇ ਐਸਟੈਬਲਿਸ਼ਮੈਂਟ ਦੇ ਨਾਲ ਜਦੋਂ ਜੇਲ੍ਹ 'ਚ ਪਿਆ ਸੀ ਉਦੋਂ ਨਹੀਂ ਵਿਗਾੜੀ। ਬਿਲਕੁਲ ਸਹੀ ਹੈ, ਹਾਂਜੀ ਬਿਲਕੁਲ ਸਹੀ। ਤੇ ਸਾਡੇ ਕੋਲ ਪਾਰਟੀ 'ਚ ਗੁੱਡ ਕਾਪ ਬੈਡ ਕਾਪ ਨਹੀਂ ਸੀ, ਜਿਹਦੀ ਵਜ੍ਹਾ ਨਾਲ ਅਸੀਂ ਸਫ਼ਰ ਕਰ ਬਿਲਕੁਲ ਠੀਕ, ਬਿਲਕੁਲ ਠੀਕ। ਤੇ ਚੋਈ ਸਾਹਿਬ ਤੁਸੀਂ ਮੁਸਲਿਮ ਲੀਗ ਨੂਨ ਦੇ ਵੀ ਬੜਾ ਕਰੀਬ ਰਹੇ, ਮੁਸਲਿਮ ਆਪਣਾ ਪਾਕਿਸਤਾਨ ਪੀਪਲਸ ਪਾਰਟੀ ਦੇ ਵੀ ਬੜਾ ਕਰੀਬ ਰਹੇ, ਫਿਰ ਪੀਟੀਆਈ 'ਚ ਵੀ ਰਹੇ, ਤੇ ਕੀ ਤੁਹਾਡੇ 'ਚ ਐਸੀ ਕੁਆਲਿਟੀ ਸੀ ਕਿ ਤੁਹਾਡੇ ਤਿੰਨਾਂ ਪਾਰਟੀਆਂ ਦੇ ਨਾਲ ਬੜੇ ਗਹਿਰੇ ਮਰਾਸਮ ਸਨ? ਬੇਨਜ਼ੀਰ ਭੁੱਟੋ ਨੇ ਤੁਹਾਨੂੰ ਤੋਬਾ ਟੇਕ ਸਿੰਘ ਤੋਂ ਇਲੈਕਸ਼ਨ ਲੜਨ ਦੀ ਆਫਰ ਵੀ ਕੀਤੀ, ਜਿਹੜੀ ਤੁਸੀਂ ਕਬੂਲ ਨਹੀਂ ਕੀਤੀ। ਲੋਕਾਂ ਨੂੰ ਇਹਤਰਾਮ ਕਰਨਾ, ਅਗਰ ਡਿਸਐਗਰੀ ਵੀ ਕਰਨਾ ਤੇ ਅਖਲਾਕ ਦੀ ਬਾਉਂਡਰੀਜ਼ ਦੇ ਅੰਦਰ ਰਹਿ ਕਰਨਾ। ਗਾਲੀ ਗਲੋਚ ਦੀ ਸਿਆਸਤ ਮੈਂ ਪਸੰਦ ਨਹੀਂ ਕਰਦਾ, ਚਾਹੇ ਉਹ ਜਿਹੜੇ ਮਰਜ਼ੀ ਹੋਵੋ। ਤੁਸੀਂ ਵੇਖੋ ਨਾ, ਮੈਂ ਪੀਪਲਸ ਪਾਰਟੀ 'ਚ ਲਿਆ, ਅੱਜ ਵੀ ਪੀਪਲਸ ਪਾਰਟੀ ਦੇ ਲੋਕਾਂ ਨਾਲ ਮੇਰੇ ਬਹੁਤ ਅੱਛੇ ਮੁਰਾਸਮ ਨੇ, ਔਰ ਕਦੀ ਉਹਨਾਂ ਦੇ ਨਾਲ ਮੇਰਾ ਕਿਸੇ ਕਿਸਮ ਦਾ ਵੀ ਆਰਗੂਮੈਂਟ ਇਹ ਉਹ ਕਦੀ ਨਹੀਂ ਹੋਇਆ। ਫਿਰ ਇਹਨੂੰ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਨੂੰ ਛੋੜਿਆ, ਉਸ ਤੋਂ ਬਾਅਦ ਵੀ ਕੋਈ ਉਹਨਾਂ ਦੇ ਨਾਲ ਤੁਸੀਂ ਵੇਖਿਆ ਹੋਵੇਗਾ ਕਿ ਨਾ ਮੇਰੇ ਕੋਲੋਂ ਕਦੀ ਉਹਨਾਂ ਦੇ ਬਾਰੇ 'ਚ ਕੋਈ ਨੈਗੇਟਿਵ ਹੋਈ ਗੱਲ। ਮਜਮੂਈ ਤੌਰ 'ਤੇ ਮੈਂ ਗੱਲ ਜ਼ਰੂਰ ਕਰਾਂਗਾ ਕਿ ਕਰਪਸ਼ਨ ਜਿਹੜੀ ਹੈ ਹੋ ਰਿਹਾ, ਲੇਕਿਨ ਮੈਂ ਇੰਡੀਵਿਜੂਅਲ ਮੈਂ ਕਹਿੰਦਾ ਇਹ ਕੋਰਟਾਂ ਦਾ ਕੰਮ ਹੈ, ਅਦਾਲਤਾਂ ਦਾ ਕੰਮ ਹੈ। ਸਾਨੂੰ ਆਪਣਾ ਜੁਡੀਸ਼ੀਅਲ ਸਿਸਟਮ ਸਟਰੋਂਗ ਕਰਨਾ ਚਾਹੀਦਾ ਕਿ ਜਿਹੜਾ ਕਰਪਟ ਪਕੜਿਆ ਜਾਵੇ ਉਹਨੂੰ ਸਜ਼ਾ ਹੋਵੇ। ਤੇ ਪੀਟੀਆਈ ਦੇ ਬਾਰੇ ਬਾਰੇ ਜਦ ਕੋਈ ਆਪਣਾ ਦੇਖ ਲਓ, ਮੈਂ ਪੀਟੀਆਈ ਵੀ ਤਕਰੀਬਨ 4 ਸਾਲ ਹੋ ਗਏ ਨੇ, ਪੀਟੀਆਈ 'ਚ ਨਹੀਂ ਹੈਗਾ, ਲੇਕਿਨ ਮੈਂ ਹਮੇਸ਼ਾ ਕੋਸ਼ਿਸ਼ ਇਹ ਕਰਦਾ ਕਿ ਸੱਚਾਈ ਜਿਹੜੀ ਹੈਗੀ ਆ ਉਹਨੂੰ ਜਿਹੜਾ ਹੈਗਾ ਅਪਣਾਇਆ ਜਾਵੇ, ਔਰ ਕਿਸੇ ਨਾਲ ਜ਼ਿਆਦਤੀ ਨਾ ਹੋਵੇ, ਹਿਊਮਨ ਰਾਈਟਸ ਦੀ ਵਾਇਲੇਸ਼ਨ ਨਾ ਹੋਵੇ, ਜਮਹੂਰੀਅਤ ਜਿਹੜੀ ਹੈਗੀ ਆ ਉਹ ਮੁਲਕ ਵਿੱਚ ਸਟਰੈਂਥਨ ਹੋਵੇ, ਇਹ ਬੈਕ ਬਾਈਟਿੰਗ ਦੀ ਸਿਆਸਤ ਜਿਹੜੀ ਹੈਗੀ ਹੈ ਖਤਮ ਹੋਵੇ। ਬਿਲਕੁਲ ਠੀਕ।